ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੀਆਂ ਕਮਿਊਨਿਟੀਆਂ ਖਾਸ ਕਰਕੇ ਜੋ ਫੇਥ ਬੇਸਡ ਹੈਗੀਆਂ ਆ, ਉਹ ਮਾਈਗ੍ਰੈਂਟਸ ਨੂੰ ਜੀ ਆਏ ਆ ਕਹਿ ਰਹੀਆਂ ਆ। ਅ, ਕਿਉਂਕਿ ਇਮੀਗ੍ਰੇਸ਼ਨ ਡਿਬੇਟ ਦੇ ਵਿੱਚ ਬਹੁਤ ਸਾਰੇ ਲੋਕ ਕੋਈ ਹੱਕ 'ਚ ਆ, ਕੋਈ ਨਾਂ ਦੇ ਵਿੱਚ ਹੈਗੇ ਆ ਜੋ ਅਨਡਾਕੂਮੈਂਟਡ ਕ੍ਰਾਸ ਕਰਕੇ ਆਉਂਦੇ ਆ। ਔਰ ਬਹੁਤ ਸਾਰੀਆਂ ਰਿਲੀਜੀਅਸ ਆਰਗੇਨਾਈਜੇਸ਼ਨ ਉਹਨਾਂ ਦੀ ਹੈਲਪ ਕਰ ਰਹੀਆਂ ਹੈਗੀਆਂ। ਸੈਕਰਾਮੈਂਟੋ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਦੌਰਾਨ ਨਿਊਯਾਰਕ ਤੋਂ, ਫਲੋਰੀਡਾ ਤੋਂ, ਤੇ ਟੈਕਸਸ ਤੋਂ ਫਲਾਈਟਸ ਵੀ ਆਈਆਂ, ਲੋਕਾਂ ਨੂੰ ਛੱਡ ਦਿੱਤਾ ਗਿਆ। ਇੱਕ ਜਿਹੜਾ ਰਾਬੀ ਮੁੰਨਾ ਅਲਫੀ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਜੋ ਕਾਂਗਰੀਗੇਸ਼ਨ ਬਣਾਈ ਇਜ਼ਰਾਈਲ ਕਰਕੇ, ਉਹਨਾਂ ਦੀ ਇੱਕ ਜੋ ਧਾਰਮਿਕ ਸੰਸਥਾ ਹੈਗੀ ਆ, ਉਹਦੇ ਬਾਹਰ ਤੇ ਉਹਨਾਂ ਨੇ ਉਹ 30 ਦੇ ਕਰੀਬ ਜੋ ਲੋਕ ਸੀਗੇ, ਜੋ ਐਲ ਪੈਸੋ ਟੈਕਸਸ ਤੋਂ ਆਏ ਸੀ, ਉਹਨਾਂ ਦੀ ਹੈਲਪ ਕੀਤੀ, ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ, ਉਹਨਾਂ ਨੂੰ ਇੰਗਲਿਸ਼ ਦੀਆਂ ਕਲਾਸਾਂ, ਫੂਡ, ਇਹ ਸਾਰਾ ਕੁਝ। ਹਾਲਾਂਕਿ ਉਹ ਕਹਿੰਦੇ ਵੀ ਅਸੀਂ ਬੇਸ਼ੱਕ ਦੀ ਜਿਊ ਹੈਗੇ ਆ, ਪਰ ਸਾਡੇ ਧਰਮ ਦੇ ਮੁਤਾਬਕ ਜੇ ਕੋਈ ਵੀ ਸਟ੍ਰੇਂਜਰ ਜਿਹੜਾ ਤੁਹਾਡੇ ਦਰ ਦੇ ਮੂਹਰੇ ਆ ਜਾਂਦਾ ਤਾਂ ਉਹਦੀ ਹੈਲਪ ਕਰਨੀ ਬਣਦੀ ਹੈਗੀ ਆ। ਪਿਛਲੇ ਮਹੀਨਿਆਂ ਦੇ ਦੌਰਾਨ ਆਪਾਂ ਲਾਸ ਐਂਜਲਸ ਵੀ ਗੁਰਦੁਆਰਾ ਸਾਹਿਬ ਕਵਰ ਕਰਨ ਗਏ ਸੀ। ਉੱਥੇ ਵੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕਾਲ ਆ ਜਾਂਦੀ ਆ ਵੀ ਭਈ ਤੁਹਾਡੇ ਬੰਦੇ ਛੱਡਤੇ ਆ, ਇਹਨਾਂ ਨੂੰ ਲੈ ਜਾਓ ਜਾਂ ਅਸੀਂ ਇਹਨਾਂ ਨੂੰ ਭੇਜ ਰਹੇ ਹਾਂ। ਸੋ ਉਹਨਾਂ ਨੇ ਰੂਮ ਵੀ ਲੈ ਕੇ ਰੱਖੇ ਹੋ ਸੀ ਉੱਥੇ। ਆਪਣੇ ਜਿਹੜੇ ਪੰਜਾਬੀ ਭੈਣ ਭਰਾ ਨਵੇਂ ਆਉਂਦੇ ਹੈਗੇ ਆ, ਉਹ ਰਹਿ ਲੈਂਦੇ ਆ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਖਾਣ ਪੀਣ ਲਈ ਤਾਂ ਗੁਰਦੁਆਰਾ ਸਾਹਿਬ ਹੁੰਦਾ ਹੀ ਆ, ਤੇ ਫਿਰ ਕਿਤੇ ਜਦੋਂ ਉਹਨਾਂ ਦਾ ਵਰਕ ਪਰਮਿਟ ਹੋ ਜਾਂਦਾ ਜਾਂ ਹੋਰ ਵੀ, ਫਿਰ ਉਹ ਉੱਥੋਂ ਮੂਵ ਹੋ ਜਾਂਦੇ ਆ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜੋ ਹੈਗੀਆਂ ਆ, ਵੱਖ-ਵੱਖ ਧਾਰਮਿਕ, ਉਹ ਜੋ ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈਗੀ ਆ ਔਖੀ ਘੜੀ ਦੇ ਵਿੱਚ, ਉਹ ਉੱਥੇ ਜਾ ਕੇ ਹੈਲਪ ਮੰਗਦੇ ਹੈਗੇ ਆ। ਸੋ ਇਹ ਜਿਹੜੀ ਸੈਕਰਾਮੈਂਟੋ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਜਿਊਜ਼ ਵੀ ਆਉਂਦੇ, ਕ੍ਰਿਸਚੀਅਨ ਵੀ ਆਉਂਦੇ, ਮੁਸਲਿਮ ਵੀ ਆਉਂਦੇ ਆ, ਸਾਰੇ ਤਰ੍ਹਾਂ ਦੇ। ਈਵਨ ਉਹਨਾਂ 'ਚ ਜਿਹੜੇ ਸਾਊਥ ਅਮਰੀਕਾ ਤੋਂ ਆ, ਵੈਨਜ਼ੂਏਲਾ ਤੋਂ ਹੈਗੇ ਆ, ਇਕੁਆਡੋਰ ਤੋਂ ਲੋਕ ਆਉਂਦੇ ਆ, ਪਰ ਹੈਲਪ ਕਰਦੇ ਹੈਗੇ ਆ। ਸੋ ਇੱਕ ਪਾਸੇ ਲੋਕ ਅਗੇਂਸਟ ਵੀ ਬਹੁਤ ਆ, ਦੂਸਰੇ ਪਾਸੇ ਜੋ ਹੈਲਪ ਕਰਨ ਦੇ ਵਿੱਚ ਵੀ ਪੂਰੇ ਜਿਹੜੇ ਲੋਕ ਆ ਉਹ ਹੈਲਪ ਕਰਦੇ ਹੈਗੇ ਆ। ਪਰ ਸਿਚੁਏਸ਼ਨ ਕਾਫੀ ਜਿਹੜੀ ਆ ਬੈਡ ਬਣੀ ਹੋਈ ਹੈ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਆ, ਉਹ ਬਾਰਡਰ ਕ੍ਰਾਸ ਕਰਕੇ ਆ ਗਏ ਆ ਜਾਂ ਬਾਰਡਰ ਕ੍ਰਾਸ ਕਰ ਰਹੇ ਹੈਗੇ ਆ। ਤੇ ਯੂਐਸ ਦੀ ਇਕਨੋਮੀ ਅੱਗੇ ਹੀ ਹੁਣ ਸਲੋ ਹੁੰਦੀ ਜਾ ਰਹੀ ਆ, ਬਹੁਤ ਸਾਰੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਸੋ ਇਹ ਜੋ ਨਵੇਂ ਲੋਕ ਆ ਰਹੇ ਆ, ਉਹਨਾਂ ਦੇ ਲਈ ਸਿਚੁਏਸ਼ਨ ਕਾਫੀ ਹਾਰਡ ਹੈਗੀ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੀਆਂ ਕਮਿਊਨਿਟੀਆਂ ਖਾਸ ਕਰਕੇ ਜੋ ਫੇਥ ਬੇਸਡ ਹੈਗੀਆਂ ਆ, ਉਹ ਮਾਈਗ੍ਰੈਂਟਸ ਨੂੰ ਜੀ ਆਏ ਆ ਕਹਿ ਰਹੀਆਂ ਆ। ਕਿਉਂਕਿ ਇਮੀਗ੍ਰੇਸ਼ਨ ਡਿਬੇਟ ਦੇ ਵਿੱਚ ਬਹੁਤ ਸਾਰੇ ਲੋਕ ਕੋਈ ਹੱਕ 'ਚ ਆ, ਕੋਈ ਨਾਂ ਦੇ ਵਿੱਚ ਹੈਗੇ ਆ ਜੋ ਅਨਡਾਕੂਮੈਂਟਡ ਕ੍ਰਾਸ ਕਰਕੇ ਆਉਂਦੇ ਆ। ਔਰ ਬਹੁਤ ਸਾਰੀਆਂ ਰਿਲੀਜੀਅਸ ਆਰਗੇਨਾਈਜੇਸ਼ਨ ਉਹਨਾਂ ਦੀ ਹੈਲਪ ਕਰ ਰਹੀਆਂ ਹੈਗੀਆਂ। ਸੈਕਰਾਮੈਂਟੋ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਦੌਰਾਨ ਨਿਊਯਾਰਕ ਤੋਂ, ਫਲੋਰੀਡਾ ਤੋਂ, ਤੇ ਟੈਕਸਸ ਤੋਂ ਫਲਾਈਟਸ ਵੀ ਆਈਆਂ, ਲੋਕਾਂ ਨੂੰ ਛੱਡ ਦਿੱਤਾ ਗਿਆ। ਇੱਕ ਜਿਹੜਾ ਰਾਬੀ ਮੁੰਨਾ ਅਲਫੀ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਜੋ ਕਾਂਗਰੀਗੇਸ਼ਨ ਬਣਾਈ ਇਜ਼ਰਾਈਲ ਕਰਕੇ, ਉਹਨਾਂ ਦੀ ਇੱਕ ਜੋ ਧਾਰਮਿਕ ਸੰਸਥਾ ਹੈਗੀ ਆ, ਉਹਦੇ ਬਾਹਰ ਤੇ ਉਹਨਾਂ ਨੇ ਉਹ 30 ਦੇ ਕਰੀਬ ਜੋ ਲੋਕ ਸੀਗੇ, ਜੋ ਐਲ ਪੈਸੋ ਟੈਕਸਸ ਤੋਂ ਆਏ ਸੀ, ਉਹਨਾਂ ਦੀ ਹੈਲਪ ਕੀਤੀ, ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ, ਉਹਨਾਂ ਨੂੰ ਇੰਗਲਿਸ਼ ਦੀਆਂ ਕਲਾਸਾਂ, ਫੂਡ, ਇਹ ਸਾਰਾ ਕੁਝ। ਹਾਲਾਂਕਿ ਉਹ ਕਹਿੰਦੇ ਵੀ ਅਸੀਂ ਬੇਸ਼ੱਕ ਦੀ ਜਿਊ ਹੈਗੇ ਆ, ਪਰ ਸਾਡੇ ਧਰਮ ਦੇ ਮੁਤਾਬਕ ਜੇ ਕੋਈ ਵੀ ਸਟ੍ਰੇਂਜਰ ਜਿਹੜਾ ਤੁਹਾਡੇ ਦਰ ਦੇ ਮੂਹਰੇ ਆ ਜਾਂਦਾ ਤਾਂ ਉਹਦੀ ਹੈਲਪ ਕਰਨੀ ਬਣਦੀ ਹੈਗੀ ਆ। ਪਿਛਲੇ ਮਹੀਨਿਆਂ ਦੇ ਦੌਰਾਨ ਆਪਾਂ ਲਾਸ ਐਂਜਲਸ ਵੀ ਗੁਰਦੁਆਰਾ ਸਾਹਿਬ ਕਵਰ ਕਰਨ ਗਏ ਸੀ। ਉੱਥੇ ਵੀ ਗੁਰਦੁਆਰਾ ਸਾਹਿਬ ਵਾਲਿਆਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕਾਲ ਆ ਜਾਂਦੀ ਆ ਵੀ ਭਈ ਤੁਹਾਡੇ ਬੰਦੇ ਛੱਡਤੇ ਆ, ਇਹਨਾਂ ਨੂੰ ਲੈ ਜਾਓ ਜਾਂ ਅਸੀਂ ਇਹਨਾਂ ਨੂੰ ਭੇਜ ਰਹੇ ਹਾਂ। ਸੋ ਉਹਨਾਂ ਨੇ ਰੂਮ ਵੀ ਲੈ ਕੇ ਰੱਖੇ ਹੋ ਸੀ ਉੱਥੇ। ਆਪਣੇ ਜਿਹੜੇ ਪੰਜਾਬੀ ਭੈਣ ਭਰਾ ਨਵੇਂ ਆਉਂਦੇ ਹੈਗੇ ਆ, ਉਹ ਰਹਿ ਲੈਂਦੇ ਆ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਖਾਣ ਪੀਣ ਲਈ ਤਾਂ ਗੁਰਦੁਆਰਾ ਸਾਹਿਬ ਹੁੰਦਾ ਹੀ ਆ, ਤੇ ਫਿਰ ਕਿਤੇ ਜਦੋਂ ਉਹਨਾਂ ਦਾ ਵਰਕ ਪਰਮਿਟ ਹੋ ਜਾਂਦਾ ਜਾਂ ਹੋਰ ਵੀ, ਫਿਰ ਉਹ ਉੱਥੋਂ ਮੂਵ ਹੋ ਜਾਂਦੇ ਆ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜੋ ਹੈਗੀਆਂ ਆ, ਵੱਖ-ਵੱਖ ਧਾਰਮਿਕ, ਉਹ ਜੋ ਇਸ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈਗੀ ਆ ਔਖੀ ਘੜੀ ਦੇ ਵਿੱਚ, ਉਹ ਉੱਥੇ ਜਾ ਕੇ ਹੈਲਪ ਮੰਗਦੇ ਹੈਗੇ ਆ। ਸੋ ਇਹ ਜਿਹੜੀ ਸੈਕਰਾਮੈਂਟੋ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਜਿਊਜ਼ ਵੀ ਆਉਂਦੇ, ਕ੍ਰਿਸਚੀਅਨ ਵੀ ਆਉਂਦੇ, ਮੁਸਲਿਮ ਵੀ ਆਉਂਦੇ ਆ, ਸਾਰੇ ਤਰ੍ਹਾਂ ਦੇ। ਈਵਨ ਉਹਨਾਂ 'ਚ ਜਿਹੜੇ ਸਾਊਥ ਅਮਰੀਕਾ ਤੋਂ ਆ, ਵੈਨਜ਼ੂਏਲਾ ਤੋਂ ਹੈਗੇ ਆ, ਇਕੁਆਡੋਰ ਤੋਂ
ਲੋਕ ਆਉਂਦੇ ਆ ਪਰ ਹੈਲਪ ਕਰਦੇ ਹੈਗੇ ਆ। ਸੋ ਇੱਕ ਪਾਸੇ ਲੋਕ ਅਗੇਂਸਟ ਵੀ ਬਹੁਤ ਆ, ਦੂਸਰੇ ਪਾਸੇ ਜੋ ਹੈਲਪ ਕਰਨ ਦੇ ਵਿੱਚ ਵੀ ਪੂਰੇ ਜਿਹੜੇ ਲੋਕ ਆ ਉਹ ਹੈਲਪ ਕਰਦੇ ਹੈਗੇ ਆ। ਪਰ ਸਿਚੁਏਸ਼ਨ ਕਾਫੀ ਜਿਹੜੀ ਆ ਬੈਡ ਬਣੀ ਹੋਈ ਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਆ, ਉਹ ਬਾਰਡਰ ਕ੍ਰਾਸ ਕਰਕੇ ਆ ਗਏ ਆ ਜਾਂ ਬਾਰਡਰ ਕ੍ਰਾਸ ਕਰ ਰਹੇ ਹੈਗੇ ਆ। ਤੇ ਯੂਐਸ ਦੀ ਇਕਨੋਮੀ ਅੱਗੇ ਹੀ ਹੁਣ ਸਲੋ ਹੁੰਦੀ ਜਾ ਰਹੀ ਆ, ਬਹੁਤ ਸਾਰੇ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ। ਸੋ ਇਹ ਜੋ ਨਵੇਂ ਲੋਕ ਆ ਰਹੇ ਆ ਉਹਨਾਂ ਦੇ ਲਈ ਸਿਚੁਏਸ਼ਨ ਕਾਫੀ ਹਾਰਡ ਹੈਗੀ।